ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਅਰਸ, 10 ਦਸੰਬਰ ਦਾ ਦਿਨ ਦੁਨੀਆ ਭਰ ਦੇ ਵਿੱਚ ਮਨੁੱਖੀ ਹੱਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਇਸ ਦਿਨ ਚੰਡੀਗੜ੍ਹ ਦੇ ਵਿੱਚ ਬਾਬਾ ਮੱਖਣ ਸ਼ਾਹ ਲਵਾਨਾ ਭਵਨ ਦੇ ਵਿੱਚ ਸਿੱਖਸ ਫਾਰ ਹਿਊਮਨ ਰਾਈਟਸ ਜਥੇਬੰਦੀ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਵਿੱਚ ਇੱਕ ਫਰੰਟ ਤੇ ਕਸ਼ਮੀਰੀ, ਤਾਮਿਲ ਤੇ ਸਿੱਖ ਇਕੱਠੇ ਹੋਏ। इस सैमीनार दे विच मनुखी हक्कां नूं दरपेश प्रॉब्लम्स से 8 रेजोल्यूशन पास किए गए और इस सैमीनार दे विच रिटायर्ड जस्टिस ऑफ सुप्रीम कोर्ट मार्कंडे कातू ने भी शमूलियत की और अपने विचार साझे किए। सो व्यूअर्स, आज असीं इस सैमीनार के बारे पूरी जानकारी लवांगे सिक्स फॉर ह्यूमन राइट्स के एडवोकेट सरदार हरपाल सिंह चीमा जी कोलों, जिहड़े कि इस वेले साडे नाल फोन लाइन ते जुड़ चुके हैं। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जी वीर जी, सवाल शुरू करने तो पहले तो असं तुहानू कंग्रैचुलेशन कहना चाहांगे, क्योंकि तुहानू वधाई दे पात्र हो कि तुसीं इन्ना सक्सैसफुल सैमीनार किया जिस दे विच तुसीं कश्मीरियां नू, तामिल्स अते सिक्स नू जिहड़ी प्रॉब्लम सीगियां उस नूं दरपेश रखदे होए सैमीनार किया, जिहड़ा काफ़ी सक्सैसफुल होया। सो असीं तुहानू वधाई दिंदे इस चीज़ दी। हुण असीं सवाल शुरू करदे हां। सब तो पहले तो असीं यही जानना चाहांगे कि ओवरऑल जिहड़ा इह सैमीनार सीगा इह किवें रिहा, इस दे विच किहड़े-किहड़े मुद्दिआं ते गलबात कीती गई, जिहड़े रेजोल्यूशन सीगे जिहड़े पास कीते गए 8 रेजोल्यूशन, उन्हां बारे भी सानू पूरे वेरवे सहित जानकारी दिओ। ਭਾਜੀ ਥੈਂਕ ਯੂ ਜੀ। ਇਹ ਸਾਡਾ ਫਰਜ਼ ਹੈ ਪਹਿਲਾਂ ਤਾਂ ਜਿਹੜੀ ਵੀ ਅਵੇਅਰਨੈਸ ਮਨੁੱਖੀ ਅਧਿਕਾਰਾਂ ਦੇ ਸੰਬੰਧ ਵਿੱਚ ਲੈ ਕੇ ਆਉਣੀ ਹੈ ਜੀ। ਜੋ ਅਸੀਂ ਜਿਸ ਮਕਸਦ ਦੇ ਲਈ ਇਹ ਕੀਤਾ ਸੀ ਪ੍ਰੋਗਰਾਮ, ਜਿਸ ਮਕਸਦ ਲਈ ਅਸੀਂ ਬਾਹਰੋਂ ਗੈਸਟ ਆਪਣੇ ਬਣਾਏ ਸੀ, ਚੀਫ ਗੈਸਟ ਸਾਹਿਬ ਆਏ ਸੀਗੇ ਮਾਰਕੰਡੇ ਕਾਟਜੂ ਜੀ, ਚੀਫ ਜਸਟਿਸ ਨੇ ਇੰਡੀਆ ਦੇ ਸੁਪਰੀਮ ਕੋਰਟ ਦੇ, ਉਸ ਅਸੀਂ ਕਾਮਯਾਬ ਰਹੇ ਹਾਂ। ਜਦੋਂ ਤੱਕ ਮਨੁੱਖੀ ਅਧਿਕਾਰਾਂ ਦੀ ਅਵੇਅਰਨੈਸ ਲੋਕਾਂ ਦੇ ਵਿੱਚ ਨਹੀਂ ਆਉਂਦੀ, ਉਦੋਂ ਤੱਕ ਇਸ ਸਮਾਜ ਦੀ ਜਿਹੜੀ ਖੁਸ਼ਬੂ ਹੈ ਉਹ ਵਧੀਆ ਤਰੀਕੇ ਨਾਲ ਨਹੀਂ ਫੈਲਦੀ, ਔਰ ਅਸੀਂ ਇੱਕ ਦੂਜੇ ਦੇ ਪ੍ਰਤੀ ਜੋ ਸਾਡੇ ਫਰਜ਼ ਨੇ, ਜੋ ਸਾਡੇ ਹੱਕ ਨੇ, ਉਹਨਾਂ ਬਾਰੇ ਨਹੀਂ ਚੇਤਨਤਾ ਆਉਂਦੀ ਜੀ। ਸੋ ਅਸੀਂ ਪਹਿਲੀ ਗੱਲ ਤਾਂ ਇਹ ਸੀ ਕਿ ਪੰਜਾਬ ਦੇ ਵਿੱਚ ਰੀਸੈਂਟ ਡੇਜ਼ ਦੇ ਵਿੱਚ ਕਾਫੀ ਵੱਡੀ ਪੱਧਰ ਦੇ ਉੱਤੇ ਜਿਹੜਾ ਮਿਸਯੂਜ਼ ਲਾ ਦਾ ਹੋਇਆ ਤੇ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋਈਆਂ ਨੇ। ਤੇ ਚੰਬੇ ਵਿੱਚ ਜਿਹੜਾ ਸਿੱਖਾਂ ਦਾ ਇਕੱਠ ਸੀਗਾ ਚੱਬੇ ਪਿੰਡ ਦੇ ਵਿੱਚ, ਉਸ ਤੋਂ ਬਾਅਦ ਸਰਕਾਰ ਨੇ ਇੱਥੋਂ ਦੇ ਜਿਹੜੇ ਮੌਜੂਦਾ ਹੁਕਮਰਾਨ ਨੇ ਉਹਨਾਂ ਨੇ ਸੈਡੀਸ਼ਨ ਦੇ ਚਾਰਜਸ ਲਾਏ, ਜਦੋਂ ਕਿ ਉੱਥੇ ਏਦਾਂ ਦੀ ਕੋਈ ਘਟਨਾ ਨਹੀਂ ਸੀ ਵਾਪਰੀ ਜਿਹਦੇ ਨਾਲ ਕਿ ਦੇਸ਼ ਧਰੋਹ ਵਰਗੇ ਸੰਗੀਨ ਚਾਰਜਸ ਲਾਏ ਜਾਂਦੇ। ਉਸ ਦੇ ਨਾਲ ਇਹਨਾਂ ਨੇ ਜਿਹੜਾ ਪ੍ਰੀਵੈਂਟਿਵ ਐਕਟ ਹੈ ਜਿਹੜਾ ਸਾਡਾ, ਜਿਹਨੂੰ ਆਪਾਂ ਪੰਜਾਬੀ ਚ ਸਾਰੇ ਲੋਕ 751 ਦੇ ਨਾਂ ਨਾਲ ਜਾਣਦੇ ਆ, ਔਰ ਉਸ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਇਹਨਾਂ ਨੇ ਵਾਇਲੇਸ਼ਨ ਕੀਤੀ ਆ ਔਰ ਕਰ ਰਹੇ ਆ। ਮਤਲਬ ਇੰਨੀ ਕਿ ਕੋਈ ਪੁੱਛ ਪ੍ਰਤੀਤ ਨਹੀਂ, ਚੁੱਪ ਕਰਕੇ ਬੰਦੇ ਨੂੰ ਫੜਦੇ ਆ ਔਰ ਅੰਦਰ ਧੱਕ ਦਿੰਦੇ ਆ। ਈਵਨ ਜੁਡੀਸ਼ਰੀ ਹੈ ਜਿਹੜੇ ਸਬ ਡਿਵੀਜ਼ਨਲ ਮੈਜਿਸਟਰੇਟ ਨੇ, ਐਡਮਿਨਿਸਟ੍ਰੇਟਿਵ ਪਾਵਰਸ ਹੈ ਜਿਹਨਾਂ ਦੇ ਕੋਲ ਦੇਖਣ ਲਈ ਕਿ ਲਾਅ ਹੈ ਜਿਹੜਾ ਉਹ ਠੀਕ ਤਰੀਕੇ ਨਾਲ ਅਪਲਾਈ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹ ਵੀ ਇਹ ਕੋਸ਼ਿਸ਼ ਨਹੀਂ ਕਰਦੇ ਉਹਨਾਂ ਕਲੰਦਰਿਆਂ ਨੂੰ, DTR ਰਿਪੋਰਟਸ ਨੂੰ ਦੇਖਣ ਦੀ। ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦਾ ਬਹੁਤ ਚਿਰ ਤੋਂ ਅਸੀਂ ਰੌਲਾ ਪਾ ਰਹੇ ਹਾਂ, ਸਾਲ 2 ਸਾਲ ਤੋਂ। ਸਾਡੇ ਕਈ ਸੀਨੀਅਰ ਲੀਡਰ ਆ ਜਿਹੜੇ ਉਹਨਾਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹਨੂੰ ਮਿਸਯੂਜ਼ ਕੀਤਾ ਹੈਗਾ। ਸੋ ਇੱਕ ਤਾਂ ਉਹ ਗੱਲ ਸੀਗੀ। ਦੂਜੀ ਸੀਗੀ ਕਿ ਕਸ਼ਮੀਰੀਆਂ ਦੇ, ਜਿੱਦਾਂ ਕਸ਼ਮੀਰ ਦੇ ਵਿੱਚ ਜਿਹੜੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ ਜਾਂ ਕਸ਼ਮੀਰੀਆਂ ਦੇ ਆਪਣੇ ਰਾਈਟ ਦੀ ਗੱਲ ਹੈ, ਫੰਡਾਮੈਂਟਲ ਰਾਈਟ ਦੀ ਗੱਲ ਹੈ, ਉਹਦੀ ਵੀ ਬਹੁਤ ਵੱਡੇ ਪੱਧਰ ਤੇ ਵਾਇਲੇਸ਼ਨ ਹੋ ਰਹੀ ਹੈ। ਤਾਮਿਲਨਾਡੂ ਦੇ ਵਿੱਚ ਜਿਹੜਾ ਉੱਥੋਂ ਦੀ ਅਸੈਂਬਲੀ ਨੇ ਮਤਾ ਪਾਸ ਕੀਤਾ ਸੀਗਾ ਕਿ ਮਤਲਬ ਰਾਜੀਵ ਗਾਂਧੀ ਦੇ ਕਾਤਲ ਆ ਜਿਹੜੇ, ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ, ਉਹਨਾਂ ਨੂੰ ਛੱਡ ਦਿੱਤਾ ਜਾਵੇ, ਪ੍ਰੀਮੈਚੁਰ ਰਿਲੀਜ਼ ਕਰ ਦਿੱਤੀ ਜਾਵੇ। ਉਹਦੇ ਸੰਬੰਧ ਵਿੱਚ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਜੁਡੀਸ਼ਰੀ ਦਾ, ਉਹ ਵੀ ਇੱਕ ਅਸੈਂਟ ਜਿਹੜੀ ਟੋਲਰੈਂਸ ਨਹੀਂ ਹੈਗੀ ਦੇਖ ਰਹੀ ਤੇ ਇੱਥੋਂ ਦੇ ਹੁਕਮਰਾਨਾਂ ਜੁਡੀਸ਼ਰੀ ਦੇ ਵਿੱਚ ਜਿਹੜੇ ਸਾਡੇ ਵਿਚਾਰ ਨੇ, ਜਿਹੜੀ ਸਾਡਾ ਫੰਡਾਮੈਂਟਲ ਰਾਈਟ ਨੇ, ਰਾਈਟ ਟੂ ਸਪੀਚ ਐਂਡ ਰਾਈਟ ਟੂ ਐਕਸਪ੍ਰੈਸ਼ਨ, ਮਤਲਬ ਉਹ ਵੀ ਇਹ ਟੋਲਰੇਟ ਕਰ ਰਹੇ। ਸੋ ਅਸੀਂ ਉਹ ਗੱਲ ਪਹੁੰਚਾਉਣ 'ਚ ਕਾਮਯਾਬ ਹੋਏ ਹਾਂ। ਲੋਕਾਂ ਦੇ ਮਨਾਂ ਦੇ ਵਿੱਚ ਜਸਟਿਸ ਮਾਰਕੰਡੇ ਕਾਟਜੂ ਨੇ ਜਿਹੜੀ ਸਾਡੀ, ਉਹਨਾਂ ਨੇ ਇਹ ਗੱਲ ਬੜੀ ਮਤਲਬ ਫਰਾਕ ਦਿਲੀ ਨਾਲ ਇਹ ਗੱਲ ਕਹੀ ਹੈ ਕਿ ਖਾਲਿਸਤਾਨ ਕਹਿਣਾ ਔਰ ਉਹਨੂੰ ਮੰਨਣਾ, ਮੰਗਣਾ, ਇਹ ਕੋਈ ਵਾਇਲੇਸ਼ਨ ਨਹੀਂ ਹੈਗੀ, ਇਹ ਕੋਈ ਚਾਰਜਸ ਨਹੀਂ, ਇਹ ਕੋਈ ਇਸ ਦੇ ਥੱਲੇ ਨਹੀਂ ਕਿਸੇ ਨੂੰ ਬੰਦ ਕੀਤਾ ਜਾ ਸਕਦਾ। ਕਸ਼ਮੀਰੀਆਂ ਦੀ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਸਮਝ ਕੇ ਉਹਨਾਂ ਨੂੰ ਜੇਲ੍ਹਾਂ 'ਚ ਡਿਟੇਨ ਨਹੀਂ ਕੀਤਾ ਜਾਣਾ ਚਾਹੀਦਾ। ਸੋ ਜੋ ਪੰਜਾਬ 'ਚ ਅੱਜ ਵੀ ਜਿਸ ਤਰੀਕੇ ਨਾਲ ਹੋਰ ਮਿਸਯੂਜ਼ ਹੋ ਰਿਹਾ ਲਾਅ, ਉਹਨਾਂ ਦੇ ਬੜੀ ਉਹਨਾਂ ਨੇ ਫਰਾਕਲੀ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਜੋ ਉਹਨਾਂ ਦੀਆਂ ਜੱਜਮੈਂਟ ਸੀਗੀਆਂ ਕੋਰਟ ਦੀਆਂ, ਸੁਪਰੀਮ ਕੋਰਟ ਦੇ ਐਜ਼ ਏ ਜਸਟਿਸ, ਉਹਦੇ ਨਾਲ ਉਹਨਾਂ ਨੇ ਲੋਕਾਂ ਦੇ ਅੱਗੇ
ਔਰ ਇਸ ਮੀਡੀਆ ਦੇ ਅੱਗੇ ਇਹ ਦੱਸਿਆ ਹੈ ਜੀ। ਪੰਜਾਬ ਦੀ ਹੁਕੂਮਤ ਬਾਰੇ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਹੈ। ਤੁਸੀਂ ਉਹਦੀਆਂ ਸਪੀਚਸ ਆ ਜਿਹੜੀਆਂ ਉਹ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਲੁਟੇਰੇ, ਕਾਤਲ, ਇਹ ਰਾਜਾਸ਼ਾਹੀ ਪਰਿਵਾਰ ਨੂੰ ਦਾ ਨਾਂ ਦਿੱਤਾ। ਸੋ ਅਸੀਂ ਆਪਣਾ ਮੈਸੇਜ ਹੈ ਜਿਹੜਾ ਉਹ ਕਮਿਊਨਿਟੀ 'ਚ ਆਪਣੇ ਸਮਾਜਿਕ ਪੱਖੋਂ ਵੀ ਸਾਡੀ ਜਿਹੜੀ ਸਿੱਖਾਂ ਦੀ ਸਮੂਹਕ ਡਿਮਾਂਡ ਹੈ, ਉਹਨਾਂ ਦੀ ਚਾਹਤ ਹੈ, ਜਿਹੜਾ ਸਾਡਾ ਮੋਟਿਵ ਹੈ, ਗੋਲ ਹੈ, ਉਹਨੂੰ ਵੀ ਲੋਕਾਂ ਤੱਕ ਲੈ ਕੇ ਜਾਣ ਲਈ, ਲੋਕਾਂ 'ਚ ਉਹਦਾ ਡਰ ਕੱਢਣ ਦੇ ਲਈ ਔਰ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੋ ਰਹੀ ਹੈ, ਮਿਸਯੂਜ਼ ਆਫ ਲਾ ਹੋ ਰਿਹਾ, ਉਹ ਵੀ ਅਸੀਂ ਕਹਿਣ ਦੇ ਵਿੱਚ ਮੈਨੂੰ ਲੱਗਦਾ ਕਿ ਅਸੀਂ ਪਹੁੰਚਾਉਣ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਸੋਚਿਆ ਸੀ ਅਸੀਂ ਪਹੁੰਚਾਈ ਹੈ ਉਹ ਗੱਲ ਕਮਿਊਨਿਟੀ ਵਿੱਚ। ਜੀ ਜੀ। ਤਾਂ ਵੀਰ ਜੀ, ਜਿਸ ਤਰ੍ਹਾਂ ਤੁਸੀਂ ਮਾਰਕੰਡੇ ਦੀ ਗੱਲ ਕੀਤੀ, ਇਹਨਾਂ ਨੇ ਆਪਣੀ ਸਪੀਚ ਦੇ ਵਿੱਚ ਇਹ ਵੀ ਇੱਕ ਸਟੇਟਮੈਂਟ ਦਿੱਤੀ ਕਿ ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਆ, ਉਹਨਾਂ ਦੇ ਬਾਰੇ ਵੀ ਜਿਹੜਾ ਫੈਸਲਾ ਆਇਆ ਹੈ ਕਿ ਗਲਤ ਫੈਸਲਾ ਆਇਆ ਹੈ, ਉਸ ਤੇ ਵੀ ਫਿਊਚਰ ਦੇ ਵਿੱਚ ਕੀ ਕਰ ਸਕਦੇ ਹਾਂ, ਇਸ ਬਾਰੇ ਵੀ ਆਈ ਥਿੰਕ ਗੱਲਬਾਤ ਕੀਤੀ ਸੀ, ਉਸ ਬਾਰੇ ਵੀ ਸਾਨੂੰ ਥੋੜੀ ਜਾਣਕਾਰੀ ਦਿਓ। ਨਹੀਂ, ਉਹਨਾਂ ਨੇ ਜਦੋਂ ਇਹ ਅਪੀਲ ਦਾਇਰ ਕੀਤੀ ਸੀ ਉਦੋਂ ਅਸੀਂ ਮਿਲੇ ਸੀਗੇ ਉਹਨਾਂ ਨੂੰ ਜਾ ਕੇ। ਜਦੋਂ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਕੁਝ ਲੋਕਾਂ ਦਾ ਵਫਦ ਮੈਨੂੰ ਉਸ ਤੋਂ ਬਾਅਦ ਮਿਲਣ ਆਇਆ, ਉਹਦੇ ਵਿੱਚ ਜਸਟਿਸ ਸਾਹਿਬ ਸੀਗੇ, ਜਸਟਿਸ ਅਜੀਤ ਸਿੰਘ ਬੈਂਸ ਸੀਗੇ, ਸ਼ਸ਼ੀਕਾਂਤ ਸੀਗੇ, ਗੁਰਤੇਜ ਸਿੰਘ IAS ਸੀਗੇ ਤੇ ਮੈਂ ਸੀਗਾ। ਅਸੀਂ 5 ਜਣੇ ਉਹਨਾਂ ਨੂੰ ਮਿਲ ਕੇ ਆਏ ਸੀਗੇ ਆਪਣਾ ਉਹਨਾਂ ਦੇ ਘਰ ਜਾ ਕੇ, ਤੇ ਉੱਥੇ ਬੈਠੇ ਸੀਗੇ। ਸਾਰੀ ਉਹਨਾਂ ਨੇ ਸਾਨੂੰ ਗੱਲ ਦੱਸੀ ਸੀ, ਉਹ ਬਿਲਕੁਲ ਉਹਨਾਂ ਦੀ ਗੱਲ 100% ਠੀਕ ਹੈ। ਉਹਨਾਂ ਨੇ ਸਾਰਾ ਉਦੋਂ ਕੇਸ ਆ ਜਿਹੜਾ ਪੜ੍ਹਿਆ ਹੋਇਆ ਸੀ, ਉਹਨਾਂ ਨੇ ਕਿਹਾ ਸੀ ਇਹ ਗਲਤ ਹੈ, ਮਤਲਬ ਭੁੱਲਰ ਨੂੰ ਲੀਗਲ ਗਰਾਊਂਡਸ ਦੇ ਉੱਤੇ ਉਹਦੀ ਕੋਈ ਉਹ ਦੋਸ਼ੀ ਨਹੀਂ ਬਣਦਾ ਹੈਗਾ, ਉਹਨੂੰ ਛੱਡਣਾ ਚਾਹੀਦਾ। ਤੇ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਦਾ ਕੀ ਰੋਕ ਸੀਗਾ, ਰਾਸ਼ਟਰਪਤੀ ਦਾ ਕੀ ਰੋਕ ਸੀਗਾ ਇਸ ਮੇਰੇ ਇਸ਼ੂਜ਼ ਦੇ ਉੱਤੇ। ਤੇ ਉਹ ਚਾਹੁੰਦੇ ਆ, ਉਹ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਉਹਨਾਂ ਦੀ ਮੈਂਟਲ ਕੰਡੀਸ਼ਨ ਨੂੰ ਦੇਖ ਕੇ, ਉਹਨਾਂ ਦੀ ਕੇਸ ਦੇ ਵਿੱਚ ਐਵੀਡੈਂਸਿਸ ਨੂੰ ਦੇਖ ਕੇ ਗਵਰਨਮੈਂਟ ਨੂੰ ਉਹਨਾਂ ਨੂੰ ਪ੍ਰੀਮੈਚੁਰ ਰਿਲੀਜ਼ ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਕਸ਼ਮੀਰੀ ਵੀ ਉੱਥੇ ਮੌਜੂਦ ਸੀ, ਕਿਸ ਤਰ੍ਹਾਂ ਕਸ਼ਮੀਰ ਦੇ ਵਿੱਚ ਵੀ ਅਜੇ ਤੱਕ ਫੇਕ ਐਨਕਾਊਂਟਰਸ ਚੱਲ ਰਹੇ ਨੇ, ਐਂਡ ਆਲਸੋ ਇਸ ਸੈਮੀਨਾਰ ਦੇ ਵਿੱਚ ਤੁਸੀਂ ਸਾਰਿਆਂ ਨੇ ਗੱਲਬਾਤ ਕੀਤੀ ਪਿੰਕੀ ਦੇ ਕੇਸ ਦੇ ਬਾਰੇ, ਕਿਸ ਤਰ੍ਹਾਂ ਉਹਨੇ ਵੀ ਆਪਣੇ ਆਫੀਸਰ ਦੇ ਨਾਲ ਮਿਲ ਕੇ ਕਿਸ ਤਰ੍ਹਾਂ ਸਿੱਖਾਂ ਨੇ ਫੇਕ ਐਨਕਾਊਂਟਰਸ ਕੀਤੇ, ਸਿੱਖ ਆਗੂਆਂ ਨੂੰ ਮਰਵਾਇਆ ਹੈ। ਇਸ ਤੇ ਲੋਕਾਂ ਦਾ ਰਵੱਈਆ ਕੀ ਸੀ, ਸਪੈਸ਼ਲ ਕਸ਼ਮੀਰੀਆਂ ਦਾ, ਜੋ ਓਵਰਆਲ ਜਿਹੜੇ ਲੋਕ ਸੀਗੇ ਉਹਨਾਂ ਦੀ ਕੀ ਸੋਚ ਸੀ? ਨਹੀਂ ਦੇਖੋ, ਇਹ ਹਲਚਲ ਮਚੀ ਹੋਈ ਆ ਸਾਰੇ ਥਾਂ ਹੀ, ਔਰ ਲੋਕਾਂ 'ਚ ਅਵੇਅਰਨੈਸ ਆ ਰਹੀ ਹੈ, ਲੋਕ ਦੇਖ ਰਹੇ ਆ, ਚਾਹੇ ਉਹ ਕਸ਼ਮੀਰ ਦਾ ਮੁੱਦਾ ਹੋਵੇ, ਤਾਮਿਲਾਂ ਦਾ ਮੁੱਦਾ ਹੋਵੇ, ਚਾਹੇ ਗੁਰਮੀਤ ਸਿੰਘ ਪਿੰਕੀ ਵੱਲੋਂ ਜਿਹੜੇ ਖੁਲਾਸੇ ਕੀਤੇ ਗਏ, ਜਿਹੜੀ ਵੱਡੀ ਪੱਧਰ ਤੇ ਕਿਲਿੰਗ ਹੋਈ ਹੈ, ਐਕਸਟ੍ਰਾਜੂਡੀਸ਼ਲ ਐਨਕਾਊਂਟਰਸ, ਫੇਕ ਐਨਕਾਊਂਟਰ ਹੋਏ ਆ, ਮਤਲਬ ਕਿਲਿੰਗ ਹੋਈ ਆ, ਉਹਦੇ ਬਾਰੇ ਸਾਰੀ ਗੱਲਬਾਤ ਚੱਲ ਰਹੀ ਹੈ। ਔਰ ਕੱਲ ਅਸੀਂ ਇਸ ਸਿਚੁਏਸ਼ਨ ਦੇ ਉੱਤੇ ਉਹਨਾਂ ਦੇ ਜਾਣ ਤੋਂ ਪਹਿਲਾਂ, ਉਹਨਾਂ ਦੀ ਫਲਾਈਟ ਤੋਂ ਪਹਿਲਾਂ ਅਸੀਂ ਜਸਟਿਸ ਕੁਲਦੀਪ ਸਿੰਘ ਉਹਨਾਂ ਦੇ ਘਰ ਬੈਠੇ ਸੀਗੇ। ਜਸਟਿਸ ਕੁਲਦੀਪ ਸਿੰਘ, ਸੋਢੀ ਜਸਟਿਸ ਸਾਹਿਬ ਤੇ ਮਾਰਕੰਡੇ ਕਾਰਜੋ, ਅਸੀਂ ਉਹ ਸਾਰੀ ਸਥਿਤੀ ਦੇ ਉੱਤੇ ਲੀਗਲੀ ਤੌਰ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਕਿ ਸਾਨੂੰ ਕੀ ਕਰਨਾ ਚਾਹੀਦਾ। ਲੈਟ ਵੀ ਸੀ, ਅਸੀਂ ਦੇਖਦੇ ਹਾਂ। ਸਾਡੀ ਇੱਥੋਂ ਦੇ ਸਾਰੇ ਵਕੀਲਾਂ ਦੀ ਮੀਟਿੰਗ ਵੀ ਆ, ਫੂਲਕਾ ਸਾਹਿਬ ਨੇ ਵੀ ਆਉਣਾ ਹੈਗਾ ਇਸ ਵੀਕ ਦੇ ਉੱਤੇ, ਕਿ ਇਹਨਾਂ ਅਸੀਂ ਕਿਸ ਤਰੀਕੇ ਨਾਲ ਲੀਗਲੀ ਤੌਰ ਦੇ ਉੱਤੇ ਜਾ ਸਕਦੇ ਹਾਂ ਅੱਗੇ, ਤੇ ਕਿੱਦਾਂ ਅਸੀਂ ਮੰਗ ਕਰ ਸਕਦੇ ਹਾਂ। ਸੋ ਜਸਟਿਸ ਸਾਹਿਬ ਨਾਲ ਵੀ ਗੱਲ ਹੋਈ ਹੈ ਸਾਰੀ ਡਿਟੇਲ ਦੇ ਵਿੱਚ ਇਸ ਬਾਰੇ। ਜੀ ਜੀ। ਤੇ ਵੀਰ ਜਿਸ ਗੱਲ ਕੀਤੀ ਕਿ ਤਾਮਿਲ ਦੇ ਵਿੱਚ ਕਾਫੀ ਲੋਕ, ਕਾਫੀ ਮੈਂਬਰਸ ਇੱਥੇ ਮੌਜੂਦ ਸੀਗੇ, ਜਿਸ ਤਰ੍ਹਾਂ ਪਿਛਲੇ ਦਿਨੀ ਤੁਸੀਂ ਗੱਲ ਕੀਤੀ ਕਿ ਲਾਅ ਪਾਸ ਹੋਇਆ ਸੀ ਜਿਸ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਇਹ ਕਿਹਾ ਕਿ ਸੈਂਟਰਲ ਗਵਰਨਮੈਂਟ ਔਰ CBI ਜਿੱਥੇ ਜਿਸ ਕੇਸ ਦੇ ਵਿੱਚ ਇਨਵੋਲਵਡ ਹੋਏਗੀ ਉਸ ਦੇ ਵਿੱਚ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਕੁਛ ਕਰ ਨਹੀਂ ਸਕਦੀ। ਆਈ ਨੋ ਤੁਸੀਂ ਰਾਜੀਵ ਗਾਂਧੀ ਦੀ ਗੱਲਬਾਤ ਕੀਤੀ, ਪਰ ਜਿਸ ਤਰ੍ਹਾਂ ਸਾਡੇ ਵੀ ਬਹੁਤ ਸਾਰੇ ਵੀਰ ਜਿਹੜੇ ਨੇ ਟਾਡਾ ਦੇ ਕਾਂਡ ਦੇ ਨੀਚੇ ਨੇ, ਜਾਂ ਫਿਰ ਉਹ ਸਟੇਟ ਗਵਰਨਮੈਂਟ ਜਾਂ CBI ਦੀ ਇਨਕੁਆਰੀਆਂ ਤੇ ਚੱਲ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਕੀ ਸਟੇਟਸ ਹੋਏਗਾ? ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਤੇ ਵੀ ਗੱਲਬਾਤ ਕਰੋਗੇ ਇਸ ਤੇ ਵੀ? ਕਿਉਂਕਿ ਸਾਡੇ ਕਾਫੀ ਸਾਰੇ ਵੀਰ ਜਿਹੜੇ ਬੰਦ ਨੇ ਜੇਲ੍ਹਾਂ ਦੇ ਵਿੱਚ, ਪੋਲੀਟੀਕਲ ਪ੍ਰਿਜ਼ਨਰ ਸਾਰੇ ਬੰਦ ਨੇ, ਮੋਸਟਲੀ ਇਸੇ ਚੀਜ਼ ਦੇ ਅੰਦਰ ਬੰਦ ਨੇ, ਉਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਕੀ ਕਰੋਗੇ? ਮੈਨੂੰ ਤੁਹਾਡੀ ਬਾਤ ਸਮਝ ਨਹੀਂ ਆਈ ਪੂਰੀ, ਕੁਐਸਚਨ ਕੀ ਕਹਿਣਾ ਚਾਹੁੰਦੇ ਤੁਸੀਂ? ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਉੱਥੇ ਤਾਮਿਲ ਦੇ ਵੀ ਕਾਫੀ ਲੀਡਰਸ ਜਾਂ ਆਗੂ ਮੌਜੂਦ ਸੀਗੇ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਤਾਮਿਲ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਮਾਰਿਆ ਸੀਗਾ, ਕਿਸ ਤਰ੍ਹਾਂ ਉਹ ਟਾਡਾ ਕਾਨੂੰਨ ਦਾ ਲਾਗੂ ਹੋਇਆ ਸੀਗਾ। ਪਰ ਜਿਸ ਤਰ੍ਹਾਂ ਪਿਛਲੇ ਦਿਨ ਜਿਹੜਾ ਕਾਨੂੰਨ ਲਾਗੂ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸੈਂਟਰਲ ਗਵਰਨਮੈਂਟ ਅਗਰ CBI ਇਨਵੋਲਵਡ ਆ ਕਿਸੇ ਵੀ ਕੇਸ ਦੇ ਵਿੱਚ, ਉਸ ਦੇ ਵਿੱਚ ਸਟੇਟ ਗਵਰਨਮੈਂਟ ਕੁਛ ਇਨਵੋਲਵਮੈਂਟ ਨਹੀਂ ਦਿਖਾ ਸਕਦੀ, ਆਪਣਾ ਉਹ ਪਿਕਚਰ ਨਹੀਂ ਕਰ ਸਕਦੇ ਉਸ ਦੇ ਵਿੱਚ, ਕਿਉਂਕਿ ਸਾਡੇ ਸਾਰੇ ਜਿੰਨੇ ਵੀ ਵੀਰ ਹੈਗੇ ਆ, ਜਿੰਨੇ ਵੀ ਸਾਰੇ ਟਾਡਾ ਕਾਨੂੰਨ ਦੇ ਨੀਚੇ ਆ ਜਾਂ ਫਿਰ CBI ਦੀ ਇਨਕੁਆਰੀਆਂ ਚੱਲਦੀਆਂ ਪਈਆਂ, ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਲੀਗਲ ਪ੍ਰੋਸੈਸ ਕੀ ਹੋਵੇਗਾ?
ਮੈਂ ਦੇਖੋ ਜੀ, ਇਹ ਸੁਪਰੀਮ ਕੋਰਟ ਦਾ ਜਿਹੜਾ ਕਨਸਟੀਟਿਊਸ਼ਨਲ ਬੈਂਚ ਹੁੰਦਾ 5 ਜੱਜਾਂ ਦਾ ਬੈਂਚ ਸੀਗਾ, ਉਹਦਾ ਡਿਸੀਜਨ ਸੀਗਾ ਕਿ ਸਟੇਟ ਦੇ ਕੀ ਰਾਈਟਸ ਨੇ, ਸੈਂਟਰਲ ਗਵਰਨਮੈਂਟ ਦੇ ਕੀ ਰਾਈਟਸ ਆ, ਔਰ ਕਿਹਨਾਂ ਕੇਸਿਸ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਦਖਲਅੰਦਾਜ਼ੀ ਕਰ ਸਕਦੀ ਆ, ਔਰ ਕਿਹਨਾਂ ਕੇਸਿਸ ਦੇ ਵਿੱਚ ਜਿਹੜੀ ਫੁੱਲ ਪਾਵਰ ਹੈ ਸਟੇਟ ਦੇ ਕੋਲ ਹੈ ਪ੍ਰੀਮੈਚੁਰ ਰਿਲੀਜ਼ ਦੇ ਉੱਤੇ ਜੀ। ਅਸੀਂ ਇਸ ਗੱਲ ਲਈ ਵੀ ਕੱਲ ਵਿਚਾਰ ਵਟਾਂਦਰਾ ਕੀਤਾ ਸੀ ਜਸਟਿਸ ਸਾਹਿਬ ਨਾਲ ਮੈਂ, ਵੀ ਇਹਦਾ ਕੀ ਅਗਲਾ ਕੀ ਕੋਰਸ ਹੋ ਸਕਦਾ। ਮਤਲਬ ਅਸੀਂ ਏਦਾਂ ਸਮਝਦੇ ਹਾਂ ਕਿ ਸਟੇਟ ਦੀ ਰਾਈਟ ਦੇ ਉੱਤੇ ਇੱਕ ਤਰੀਕੇ ਦੇ ਨਾਲ ਡਾਕਾ ਆ, ਸੁਪਰੀਮ ਕੋਰਟ ਨੇ ਜਿਹੜੀ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਆ ਉਹ ਟੋ ਕੀਤੀ ਹੈ ਇਹਦੇ ਉੱਤੇ ਕਿ ਇੱਕ ਕੇਂਦਰੀਕਰਨ ਕੀਤਾ ਜਾਵੇ, ਮਤਲਬ ਸੈਂਟਰਲਾਈਜ਼ ਕੀਤਾ ਜਾਵੇ ਪਾਵਰਾਂ ਨੂੰ। ਸੋ ਇਹ ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਸੁਪਰੀਮ ਕੋਰਟ ਦੇ ਅਪੈਕਸ ਕੋਰਟ ਦਾ ਇਹ ਡਿਸੀਜਨ ਹੈ, ਜਿਹੜੀ ਹਾਇਰ ਕੋਰਟ ਹੈ ਹਿੰਦੁਸਤਾਨ ਦੀ, ਏਦਾਂ ਦਾ ਹੀ ਕੋਈ ਕੇਸ ਆਪਾਂ ਨੂੰ ਇਹੀ ਟਰਾਈ ਕਰਨੀ ਚਾਹੀਦੀ ਹੈ ਵੀ ਕੋਈ ਨਾ ਕੋਈ ਕੇਸ ਹੈ ਜਿਹੜੇ ਉਹ ਅੱਗੇ ਲਿਆਂਦੇ ਜਾਣ, ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਆ। ਤੇ ਕਦੇ ਵੀ ਮਤਲਬ ਸਿਚੁਏਸ਼ਨ ਨੂੰ ਦੇਖ ਕੇ ਵੱਖਰੇ ਕੇਸਾਂ ਦੇ ਉੱਤੇ ਵੱਖਰੇ ਜਿਹੜੇ ਡਿਸੀਜਨਸ ਆ ਹੋ ਸਕਦੇ ਆ। ਜਿੱਦਾਂ ਰਾਜੀਵ ਗਾਂਧੀ ਦਾ ਕਹਿੰਦੇ ਕੇਸ ਹੈ, ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ, ਕਿਲ ਹੋ ਗਿਆ, ਲੋਕਾਂ ਦੇ ਜਿਹੜੀ ਇਸ ਸਿਚੁਏਸ਼ਨ 'ਚ ਸਪੈਸ਼ਲੀ ਇਸ ਕੇਸ ਦੇ ਵਿੱਚ ਜਿਹੜੀ ਜੁਡੀਸ਼ਰੀ ਆ ਜਾਂ ਬਿਊਰੋਕਰੇਟਸ ਨੇ ਉਹਨਾਂ ਦਾ ਇੱਕ ਵੱਖਰਾ ਨਜ਼ਰੀਆ ਹੁੰਦਾ। ਇੱਕ ਆਮ ਬੰਦੇ ਦੀ ਏਦਾਂ ਦੀ ਸਥਿਤੀ ਦੇ ਵਿੱਚ ਕਿਸੇ ਦਾ ਆਮ ਬੰਦਾ ਹੁੰਦਾ, ਇਹ ਸਾਨੂੰ ਅਪੀਲ ਹੀ ਆਪਣੀਆਂ ਜਾਰੀ ਰੱਖਣੀਆਂ ਚਾਹੀਦੀਆਂ ਨੇ ਸੁਪਰੀਮ ਕੋਰਟ ਦੇ ਵਿੱਚ, ਔਰ ਤਾਂ ਕਿ ਆਪਾਂ ਉਹਨਾਂ ਨੂੰ ਸ਼ੋਅ ਕਰ ਸਕੀਏ ਕਿ ਜੱਜਸ ਨੂੰ ਇਹ ਗੱਲ ਕਹਿ ਸਕੀਏ ਕਿ ਸਾਰੇ ਕੇਸਿਸ ਦੇ ਵਿੱਚ ਨਹੀਂ ਇਹ ਲਾਗੂ ਹੋ ਸਕਦੀ ਕਿ ਸੈਂਟਰ ਨੂੰ ਹੀ ਪਾਵਰਾਂ ਦੇ ਦਿੱਤੀਆਂ ਜਾਣ ਹਰੇਕ ਕੇਸਿਸ। ਇਸ ਹਿਸਾਬ ਨਾਲ ਤੇ ਮਤਲਬ ਛੁੱਟਣ ਦੇ ਚਾਂਸਸ ਬੜੇ ਘੱਟ ਜਾਣਗੇ, ਕਿਉਂਕਿ ਸਟੇਟ ਕੋ ਸੈਂਟਰ ਕੋ ਕੰਮ ਬਹੁਤ ਹੁੰਦਾ, ਉਹਨਾਂ ਦੀਆਂ ਰਿਪੋਰਟਿੰਗ ਹੀ ਨਹੀਂ ਆਉਂਦੀਆਂ ਇੰਨੀਆਂ, ਇਸੇ ਕਰਕੇ ਜਿਹੜੀ ਕੈਪੀਟਲ ਪਨਿਸ਼ਮੈਂਟ ਆ ਉਹ ਲੇਟ ਹੋ ਜਾਂਦੀ ਆ, 10-10 ਸਾਲ ਹੈਂਗ ਹੋਣ ਵਾਲੀ ਆ ਜਿਹੜੀ। ਸੋ ਇਹ ਤੇ ਗੱਲ ਜੁਡੀਸ਼ਰੀ ਦੀ ਆ। ਬਾਕੀ ਉਹ ਕਹਿੰਦੇ ਆ ਵੀ ਸਮਾਜ ਦੇ ਵਿੱਚ ਅਵੇਅਰਨੈਸ ਆਵੇ, ਜਦੋਂ ਸਮਾਜ 'ਚ ਕੋਈ ਗੱਲ ਚੱਲਦੀ ਹੈ ਏਦਾਂ ਦੀ, ਔਰ ਸਮਾਜ ਇਹ ਫੀਲ ਕਰਦਾ ਕਿ ਜਿਹੜੀਆਂ ਸਜ਼ਾਵਾਂ ਨੇ, ਜਿਹੜੀਆਂ ਹਾਰਡ ਸਜ਼ਾਵਾਂ ਨੇ, ਸਖਤ ਸਜ਼ਾਵਾਂ ਜਿਹਨਾਂ ਨੂੰ ਕਹਿੰਦੇ ਆ ਆਪਾਂ, ਉਹ ਕੋਈ ਕ੍ਰਾਈਮ ਘਟਾਉਣ ਦੇ ਲਈ ਕਾਮਯਾਬ ਨਹੀਂ ਹੁੰਦੀਆਂ ਹੈਗੀਆਂ ਜੀ ਆਪਣਾ ਸਮਾਜ ਦੇ ਵਿੱਚ। ਸੋ ਜਦੋਂ ਤੱਕ ਇਹ ਵੀ ਗੱਲ ਨਹੀਂ ਜਾਏਗੀ, ਹਿੰਦੁਸਤਾਨ ਦੇ ਹਾਕਮ ਇਹ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਮੌਤ ਦੀ ਸਜ਼ਾ ਜਿਹੜੀ ਉਹ ਕ੍ਰਾਈਮ ਘਟਾਉਣ ਦੇ ਲਈ ਨਹੀਂ, ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਟਿਲ ਡੈਥ ਹੈ ਉਹਦੇ ਨਾਲ ਕੋਈ ਕ੍ਰਾਈਮ ਨਹੀਂ ਕਰਦਾ ਹੈਗਾ। ਇਹ ਤੇ ਬੰਦੇ ਨੂੰ ਸੁਧਾਰ ਦੇ ਲਈ ਕੀਤੀਆਂ ਜਾਂਦੀਆਂ ਨੇ, ਮਤਲਬ ਜਿਹੜੀ ਸਜ਼ਾ ਸੁਧਾਰ ਲਈ ਹੋਣੀ ਚਾਹੀਦੀ ਹੈ, ਨਾ ਕਿ ਵੀ ਮੌਤ ਲਈ ਹੋਣੀ ਚਾਹੀਦੀ ਹੈ। ਸੋ ਹਾਲਾਤ ਆ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ, ਜਿਉਂ ਜਿਉਂ ਸੋਸਾਇਟੀ ਦੇ ਵਿੱਚ ਅਵੇਅਰਨੈਸ ਆਏਗੀ ਇਸ ਗੱਲ ਦੀ। ਸੋ ਉਹਨਾਂ ਦਾ ਤਾਂ ਮੰਨਣਾ ਇਹ ਹੈ, ਔਰ ਕਿਸੇ ਹੱਦ ਤੱਕ ਸਾਡਾ ਵੀ ਹੈ ਇਹ ਗੱਲ, ਹਿਊਮਨ ਰਾਈਟ ਐਕਟਿਵਿਸਟ ਜਿੰਨੇ ਵੀ ਆ, ਕਿ ਅਵੇਅਰਨੈਸ ਆ ਜਿਹੜੀ ਉਹ ਸਮਾਜ ਦੇ ਵਿੱਚ ਟਾਈਮ ਟੂ ਟਾਈਮ ਚੇਂਜਸ ਲਿਆਉਂਦੀ ਰਹਿੰਦੀ ਹੈ ਜੀ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹ ਸਾਰਿਆਂ ਨੇ ਮਿਲ ਕੇ 8 ਰੈਜ਼ੋਲੂਸ਼ਨਸ ਪਾਸ ਕੀਤੇ ਨੇ, ਕਿ ਕਾਫੀ ਸਾਰੇ ਬਹੁਤ ਲੌਜਿਕ ਬੇਸਿਕ ਕਾਫੀ ਸਹੀ ਨੇ। ਫਾਰਮਰਸ ਦੀ ਤੁਸੀਂ ਗੱਲ ਕੀਤੀ, ਪਿੰਕੀ ਦੀ ਗੱਲ ਕੀਤੀ, ਓਵਰਆਲ ਜੋ ਮਨੁੱਖੀ ਹੱਕਾਂ ਦੀ ਗੱਲਬਾਤ ਕੀਤੀ ਹੈ। ਜਿਹੜੇ ਰੈਜ਼ੋਲੂਸ਼ਨ ਪਾਸ ਕੀਤੇ ਨੇ, ਇਹਦਾ ਨੈਕਸਟ ਸਟੈਪ ਕੀ ਹੋਵੇਗਾ, ਇਹਨੂੰ ਇੰਪਲੀਮੈਂਟ ਕਿਸ ਤਰ੍ਹਾਂ ਹੋਵੇਗਾ, ਇਸ ਬਾਰੇ ਵੀ ਸਾਨੂੰ ਦੱਸੋ। ਨਹੀਂ, ਅਸੀਂ ਇਹਦੇ ਲਈ ਕੋਆਰਡੀਨੇਸ਼ਨ ਕਰ ਰਹੇ ਹਾਂ ਜੀ। ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕਰ ਚੁੱਕੇ ਹਾਂ, ਔਰ ਅੱਗੇ ਤੋਂ ਵੀ ਅਸੀਂ ਇਹ ਫੈਸਲਾ ਕੀਤਾ ਹੈਗਾ ਵੀ ਕੁਛ ਅਸੀਂ ਸੋਚਦੇ ਹਾਂ ਵੀ ਹਿਊਮਨ ਰਾਈਟ ਐਕਟਿਵਿਸਟ ਜਿਹੜੇ ਲਾਅ ਨੂੰ ਜਾਣਨ ਵਾਲੇ ਆ, ਉਹ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ। ਫੀਲਡ ਦੇ ਵਿੱਚ ਜਾ ਕੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਫੰਡਾਮੈਂਟਲ ਰਾਈਟ ਵਾਇਲੇਟ ਹੁੰਦੇ ਨੇ, ਹਿਊਮਨ ਰਾਈਟਸ ਵਾਇਲੇਟ ਹੁੰਦੇ ਨੇ, ਉਹਨਾਂ 'ਚ ਕਾਉਂਸਲਿੰਗ ਕਰਨੀ ਚਾਹੀਦੀ ਆ, ਉਹਨਾਂ ਨੂੰ ਗੱਲ ਸਮਝਾਉਣੀ ਚਾਹੀਦੀ ਹੈ ਵੀ ਕਿਸ ਤਰੀਕੇ ਨਾਲ ਤੁਸੀਂ ਸਟੈਂਡ ਕਰੋ ਜੁਡੀਸ਼ਰੀ ਦੇ ਵਿੱਚ ਆਪਣੇ ਹੱਕ ਦੇ ਲਈ, ਤੇ ਅਸੀਂ ਇਹਨਾਂ ਨੂੰ ਘਟਾ ਸਕਦੇ ਹਾਂ। ਸੋ ਕੁਛ ਸਾਨੂੰ ਵਧੀਆ ਜਿਹੜੇ ਆ ਪ੍ਰੋਫੈਸ਼ਨਲ ਲਾਇਰ ਚਾਹੀਦੇ ਆ, ਜਿਹੜੇ ਕਿ ਕੋਰਟਸ ਦੇ ਵਿੱਚ ਆ, ਜਿਹੜੇ ਉਹ ਲੀਗਲ ਤੌਰ ਤੇ ਚੱਕਣ, ਔਰ ਸਮਾਜ ਦੇ ਵਿੱਚ ਆ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਨੇ, ਜਿਹੜੇ ਪ੍ਰੋਫੈਸ਼ਨ ਲੀਗਲ ਚੋਂ ਹੀ ਆ, ਪਰ ਉਹ ਫੀਲਡ 'ਚ ਕੰਮ ਕਰਨ ਵਾਲੇ ਨੇ। ਸੋ ਇਹ ਕੋਆਰਡੀਨੇਸ਼ਨ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਗਰ ਅਸੀਂ ਕੋਆਰਡੀਨੇਸ਼ਨ ਪ੍ਰੈਕਟੀਕਲ ਤੌਰ ਤੇ ਪੈਦਾ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ, ਤੇ ਮੈਨੂੰ ਲੱਗਦਾ ਹੈ ਕਿ ਅਸੀਂ ਹਿਊਮਨ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਉਹ ਕਿਸੇ ਹੱਦ ਤੱਕ ਘਟਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਜੀ। ਜੀ ਅਮੀ ਵੀਰ ਜੀ, ਅਸੀਂ ਸਾਰੇ ਤੁਹਾਡਾ ਸਾਥ ਦਿੰਦੇ ਇਸ ਚੀਜ਼ ਦੇ ਵਿੱਚ, ਕਿਉਂਕਿ ਤੁਹਾਡਾ ਬਹੁਤ ਸਾਰਾ ਉਪਰਾਲਾ ਸੀ ਜਿਸ ਦੇ ਵਿੱਚ ਤੁਸੀਂ ਇਹਨਾਂ ਜਿਹੜੀਆਂ ਕਸ਼ਮੀਰੀਆਂ ਨੂੰ ਇਕੱਠੇ ਕੀਤਾ, ਜਾਂ ਤਾਮਿਲ ਨੂੰ ਇਕੱਠੇ ਕੀਤਾ, ਸਿੱਖਾਂ ਨੂੰ ਇਕੱਠੇ ਕੀਤਾ, ਜਿੰਨੇ ਸਾਡੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਉਹਨਾਂ ਦੇ ਉੱਪਰ ਗੱਲਬਾਤ ਕੀਤੀ। ਸੋ ਇਹ ਤਾਂ ਬਹੁਤ ਸ਼ਲਾਘਾਯੋਗ ਤੁਸੀਂ ਕੰਮ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਵੀ ਕਾਫੀ ਵਾਰੀ ਅਸੀਂ ਕਸ਼ਮੀਰ ਦੇ ਵਿੱਚ ਜਾ ਕੇ ਜਿਹੜੇ ਘੱਟ ਗਿਣਤੀਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤ ਦੀ ਸਰਕਾਰ ਨੇ ਸਾਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ, ਗੱਲ ਕਰਨ ਦੀ ਗੱਲਬਾਤ ਨਹੀਂ ਕੀਤੀ। ਪਰ ਜਿਸ ਤਰ੍ਹਾਂ ਤੁਸੀਂ ਇਹ ਉਪਰਾਲਾ ਕੀਤਾ, ਕਿ ਤੁਹਾਨੂੰ ਇਸ ਦੇ ਵਿੱਚ ਕੋਈ ਪ੍ਰੋਬਲਮਸ ਆਈ ਸੀਗੀ, ਕਿਉਂਕਿ ਭਾਰਤ ਸਰਕਾਰ ਨੂੰ ਜਾਂ ਕਿਸੇ ਹੋਰ ਨੂੰ ਪ੍ਰੋਬਲਮ ਆਈ ਕਿ ਤੁਸੀਂ ਉਪਰਾਲਾ ਕੀਤਾ ਜਿਸ ਦੇ ਵਿੱਚ ਤੁਸੀਂ ਕਸ਼ਮੀਰੀਆਂ ਨੂੰ, ਤਾਮਿਲ ਸਿੱਖਾਂ ਨੂੰ ਇਕੱਠਾ ਕੀਤਾ? ਨਹੀਂ, ਏਦਾਂ ਦੀ ਤੇ ਪ੍ਰੋਬਲਮ ਨਹੀਂ ਆਈ ਕੋਈ ਵੀ। ਮਤਲਬ ਪੰਜਾਬ ਦੇ ਵਿੱਚ
ਸਾਨੂੰ ਇਸ ਪ੍ਰੋਗਰਾਮ ਕਰਨ ਦੇ ਵਿੱਚ, ਪਰ ਅਸੀਂ ਕੋਆਰਡੀਨੇਸ਼ਨ ਕਰ ਰਹੇ ਹਾਂ, ਮਤਲਬ ਇਹਨੂੰ ਲਿਆ ਰਹੇ ਹਾਂ ਪ੍ਰੈਕਟੀਕਲ ਦੇ ਵਿੱਚ ਵੀ ਅਸੀਂ ਟਰਾਈ ਕਰ ਰਹੇ ਹਾਂ ਇਸ ਗੱਲ ਦੇ ਲਈ। ਦੇਖੋ ਉੱਥੇ ਜ਼ਿਆਦਾ ਕਸ਼ਮੀਰ ਦੇ ਵਿੱਚ ਇਸ ਗੱਲ ਦੀ ਹੈਗੀ ਆ ਕਿ ਜਿਹੜੇ ਲੋਕ ਹੈ ਪੰਜਾਬ ਹਿੰਦੁਸਤਾਨ ਦੇ ਵੱਖਰੇ ਪਾਰਟਾਂ ਦੇ ਲੋਕ ਇਹਨਾਂ ਦੇ ਨਾਲ ਜਾਂ ਨਾ ਖੜਨ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਰਾਇਆ ਧਮਕਾਇਆ ਰਹੇ। ਪੰਜਾਬ ਦੇ ਵਿੱਚ ਹਾਲੇ ਇਸ ਗੱਲ ਤੋਂ ਮਤਲਬ ਸਰਕਾਰਾਂ ਵੀ ਡਰਦੀਆਂ ਨੇ, ਮਤਲਬ ਜਾਂ ਜਦੋਂ ਏਦਾਂ ਦੇ ਕੋਈ ਜਿੱਦਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਾਂ ਹੋਰ ਜਸਟਿਸ ਬੈਠੇ ਹੁੰਦੇ ਆ ਤੇ ਸਰਕਾਰਾਂ ਦੇ ਲਈ ਵੀ ਜਿਹੜੀ ਪੋਜੀਸ਼ਨ ਹੈ ਬੜੀ ਬਹੁਤ ਉਲਝਣਦਾਰ ਹੋ ਜਾਂਦੀ ਹੈ ਉੱਥੇ ਐਕਸ਼ਨ ਲੈਣੇ। ਸੋ ਜੀ ਹਾਂ ਬਿਲਕੁਲ, ਇਸ ਕਰਕੇ ਸਾਨੂੰ ਏਦਾਂ ਲੱਗਿਆ ਕਿ ਤਾਂ ਕਰਕੇ ਸਾਨੂੰ, ਕਿਉਂਕਿ ਜਸਟਿਸ ਸਾਹਿਬ ਆ ਰਹੇ ਸੀਗੇ, ਉਹਨਾਂ ਨੂੰ ਸਮਾਗਮ ਬੰਦ ਕਰਨਾ ਜਾਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਵਿੱਚ ਕੋਈ ਹਾਰਡ ਸਮਾਂ ਦੇਣਾ ਉਹਨਾਂ ਲਈ ਬੜਾ ਔਖਾ ਸੀਗਾ। ਜੀ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਹਾਂ। ਸੋ ਵੀਰ ਜੀ, ਅਸੀਂ ਵੀ ਇਹੀ ਵਿਸ਼ ਕਰਦੇ ਕਿ ਤੁਸੀਂ ਸਾਰਾ ਕੁਛ ਕੋਆਰਡੀਨੇਟ ਕਰਕੇ ਇੱਕ ਐਸਾ ਪਲੇਟਫਾਰਮ ਜਿਸ ਦੇ ਵਿੱਚ ਇਹ ਸਾਰੇ ਅਸੀਂ ਇਕੱਠੇ ਹੋ ਸਕੀਏ, ਚਾਹੇ ਉਹ ਤਾਮਿਲਸ ਹੋਣ, ਚਾਹੇ ਕਸ਼ਮੀਰ ਹੋਣ, ਜਾਂ ਫਿਰ ਕਿਸੇ ਹੋਰ ਸਟੇਟ ਤੋਂ ਵੀ ਲੋਕਾਂ ਦੀ ਪ੍ਰੋਬਲਮ ਆਉਂਦੀ ਹੋਣ, ਭਾਰਤ ਦੀ ਗਵਰਨਮੈਂਟ ਦੇ ਨਾਲ ਅਸੀਂ ਉਸ ਮੁੱਦੇ ਤੇ ਗੱਲਬਾਤ ਕਰ ਸਕੀਏ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਉਪਰਾਲਾ ਕੀਤਾ। ਵੀਰ ਜੀ, ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਸਮਥਿੰਗ ਆਲਸ ਮੈਂ ਸੈਮੀਨਾਰ ਦੇ ਬਾਰੇ ਤੁਹਾਡੇ ਕੋਲ ਨਾ ਪੁੱਛ ਸਕੀ ਹੋਵਾਂ, ਜੋ ਕੋਈ ਸਵਾਲ ਤੇ ਤੁਹਾਡੇ ਜਵਾਬ ਨਾ ਲੈ ਸਕੀ ਹੋਵਾਂ, ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਸੋ ਐਨੀਥਿੰਗ ਆਲਸ ਮੈਸੇਜ ਵੀ ਤੁਸੀਂ ਦੇ ਸਕਦੇ ਹੋ। ਹਾਂਜੀ ਐਕਚੁਅਲੀ ਭੈਣ ਜੀ ਅੱਜ ਤੁਹਾਡਾ ਇਹ ਠੀਕ ਨਹੀਂ ਹੈਗਾ, ਮੈਨੂੰ ਆਵਾਜ਼ ਤੁਹਾਡੀ ਪੂਰੀ ਕਲੀਅਰ ਨਹੀਂ ਸੁਣ ਰਹੀ, ਕੱਟ ਕੱਟ ਕੇ ਆ ਰਹੀ ਹੈ ਜਾਂ ਮੈਂ ਗਲਤ ਥਾਂ ਦੇ ਉੱਤੇ ਖੜਾ ਆ ਜੀ ਆਪਣਾ। ਜੀ ਬਿਲਕੁਲ, ਵਿੱਚੋਂ ਵੀ ਬੜੀ ਡਿਸਟਰਬੈਂਸ ਆ ਰਹੀ ਹੈ ਆਪਣਾ। ਹਾਂਜੀ ਵੀਰ ਜੀ, ਤਾਂ ਹੀ ਸਾਨੂੰ ਵੀ ਬਹੁਤ ਪ੍ਰੋਬਲਮ ਹੋ ਰਹੀ ਸੀ ਤੁਹਾਨੂੰ ਰੀਚ ਕਰਦੇ ਹੋਏ। ਤਾਂ ਐਟ ਦੀ ਐਂਡ ਕਿਉਂਕਿ ਸਾਡੇ ਕੋਲ ਥੋੜੇ ਜਿਹੇ ਸੈਕਿੰਡਸ ਰਹਿ ਗਏ ਨੇ, ਤੁਸੀਂ ਹੋਰ ਕੁਝ ਸੈਮੀਨਾਰ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਹੋਵੇ ਤਾਂ ਕਰ ਸਕਦੇ ਹੋ। ਮੈਂ ਤਾਂ ਇਹੀ ਗੱਲ ਕਹਿੰਦਾ ਵੀ ਏਦਾਂ ਦੀ ਜਿਹੜੀ ਸੈਮੀਨਾਰਸ ਨੇ ਤੁਹਾਨੂੰ ਇਹਨਾਂ ਗੱਲਾਂ ਨੂੰ, ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਇੱਥੇ ਹੋ ਰਹੀ ਹੈ, ਇਹਨੂੰ ਇੰਟਰਨੈਸ਼ਨਲ ਮੰਚ ਤੇ ਵੀ ਲੈ ਕੇ ਜਾਣਾ ਚਾਹੀਦਾ। ਏਦਾਂ ਦੇ ਸੈਮੀਨਾਰਸ ਬਾਹਰ ਆਯੋਜਿਤ ਕਰਨੇ ਚਾਹੀਦੇ। ਜਿਹੜੇ ਹਿੰਦੁਸਤਾਨ ਦੇ ਲੋਕ ਨੇ ਜਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹ ਆਫੀਸਰ ਨੇ, ਬਿਊਰੋਕਰੇਟਸ ਨੇ, ਹਿਊਮਨ ਰਾਈਟ ਐਕਟਿਵਿਸਟ ਆ, ਉਹ ਆਪਣੀ ਗੱਲ ਇੰਟਰਨੈਸ਼ਨਲ ਮੰਚ ਦੇ ਉੱਤੇ ਰੱਖ ਸਕਣ ਵੀ ਕਿੱਦਾਂ ਦੀ ਉੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਨਾਲ। ਜੀ ਬਿਲਕੁਲ। ਸੋ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम। ਲੀਡਰਾਂ ਨੂੰ ਸਾਡੇ ਨੂੰ ਚਾਹੀਦਾ ਹੈ ਕਿ ਏਦਾਂ ਦੇ ਸੈਮੀਨਾਰ ਆਯੋਜਿਤ ਕਰਨ, ਏਦਾਂ ਦੀਆਂ ਮੀਟਿੰਗਸ ਕਰਨ, ਤਾਂ ਕਿ ਇਹ ਪੰਜਾਬ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਉਹਨੂੰ ਇੰਟਰਨੈਸ਼ਨਲ ਮੰਚ ਤੇ ਲੈ ਕੇ ਜਾਇਆ ਜਾਵੇ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर योर टाइम। ਐਂਡ ਤੁਸੀਂ ਜਿਹੜਾ ਪੂਰਾ ਸੈਮੀਨਾਰ ਇਸ ਪੂਰਾ ਵੇਰਵਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਲਈ ਵੀ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।